व्यूअर्स वेलकम बैक ऑन प्रोग्राम। सो व्यूअर्स गलबात करांगे कि पाकिस्तान तो खौफजदा भारत एक पासे अखौती ऑपरेशन संदूर विच बार-बार अपनी जित दे जिहड़े दावे कर रहा है, पर दूसरे पासे अगले टकराव विच हार तो बचण लई फौजी मशकां भी कर रहा है। सो मीडिया रिपोर्टां अनुसार अक्तूबर महीने विच भारतीय फौज, नेवी ਅਤੇ 에ਅਰ ਫੋਰਸ ਵੱਲੋਂ मध्य प्रदेश ਵਿੱਚ ਸਾਂਝੀ ਮੈਗਾ ਡਰੋਨ ਡਰਿਲ ਕੀਤੀ ਜਾਏਗੀ। ਇਸ ਮੈਗਾ ਡਰੋਨ ਡਰਿਲ ਦਾ ਨਾਂ ਕੋਲਡ ਸਟਾਰਟ ਰੱਖਿਆ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਐਂਡ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਿਸ ਮੁਲਕ ਦੇ ਪ੍ਰਾਈਮ ਮਿਨਿਸਟਰ ਨੇ 11 ਸਾਲ ਕੋਈ ਪ੍ਰੈਸ ਕਾਨਫਰੰਸ ਨਾ ਕੀਤੀ ਹੋਏ, ਮੋਦੀ, ਐਸਾ ਪਹਿਲਾਂ ਇਹ ਨਹੀਂ ਕਿ ਭਾਰਤ, ਮੈਨੂੰ ਨਹੀਂ ਲੱਗਦਾ ਵੀ ਦੁਨੀਆ ਜਿਹੜਾ ਆਪਣੇ ਆਪ ਨੂੰ ਜਮਹੂਰੀਅਤ ਕਹਿੰਦੇ ਹੋਏ, ਇੱਥੇ ਜਿਹੜੇ ਡਿਕਟੇਟਰ ਨੇ, ਪੁਤਿਨ ਹੈ, ਸ਼ੀ ਜਿਨਪਿੰਗ ਹੈ, ਉਹ ਵੀ ਪ੍ਰੈਸ ਦੇ ਸਾਹਮਣੇ ਆਉਂਦੇ ਨੇ। ਔਰ ਪ੍ਰੈਜ਼ੀਡੈਂਟ ਟਰੰਪ, ਭਾਵੇਂ ਉਹਨਾਂ ਦਾ ਇੱਕ ਆਪਣਾ ਅਥੋਰੀਟੇਟਿਵ ਸਟਾਈਲ ਹੈ ਕਰਨ ਦਾ, ਰੋਜ਼ਾਨਾ ਉਹਨਾਂ ਦੀ ਵਾਈਟ ਹਾਊਸ ਦੀ ਜਿਹੜੀ ਸਪੋਕਸਪਰਸਨ ਹੈ, ਸਟੇਟ ਡਿਪਾਰਟਮੈਂਟ ਦੀ ਸਪੋਕਸਪਰਸਨ ਹੈ, ਰੈਗੂਲਰ ਕਈ ਵਾਰੀ ਦੋ ਪ੍ਰੈਸ ਕਾਨਫਰੰਸਿਸ ਹੁੰਦੀਆਂ ਨੇ। ਪ੍ਰੈਜ਼ੀਡੈਂਟ ਟਰੰਪ ਖੁਦ ਜਹਾਜ਼ 'ਤੇ ਚੜ੍ਹਦੇ ਨੇ, ਉਤਰਦੇ ਨੇ, ਉਹਦੇ 'ਤੇ ਵੀ ਭਾਵੇਂ ਬਰੀਫ ਟਾਈਮ ਹੁੰਦਾ ਉਹਨਾਂ ਦੇ ਜਵਾਬ ਦਿੰਦੇ ਨੇ। ਹੁਣ ਕਿਉਂਕਿ ਜਿਹੜਾ ਇਹਨਾਂ ਦਾ ਅਖੌਤੀ ਆਪਰੇਸ਼ਨ ਸੰਦੂਰ 7, 8, 9, 10 ਮਈ ਨੂੰ ਜਿਹੜਾ ਕਿ ਫਾਲਸ ਫਲੈਗ ਆਪਰੇਸ਼ਨ 22 ਅਪ੍ਰੈਲ ਨੂੰ ਕੀਤਾ, ਉਸ ਤੋਂ ਬਾਅਦ ਖੁਦ ਹੀ ਇਹਨਾਂ ਨੇ ਪੰਗਾ ਲਿਆ। ਪਾਕਿਸਤਾਨ ਨੇ ਚੰਗੀ ਤਰ੍ਹਾਂ ਇਹਨਾਂ ਨੂੰ ਝੰਬਿਆ ਔਰ ਪਾਕਿਸਤਾਨ ਨੇ ਤਾਂ ਹੁਣ ਉਹਨਾਂ ਦੇ ਜਿਹੜੇ 4 ਰਫੇਲ ਸੁੱਟੇ, ਉਹਨਾਂ ਦੇ ਟੇਲ ਨੰਬਰ ਵੀ ਦੇ ਦਿੱਤੇ ਨੇ। ਅੱਗੇ ਦੱਸਿਆ ਨਾ ਜੀ ਸਬੂਤ ਕੀ ਹੈ ਜਾਂ ਕੀ ਹੈ। 7 ਜਹਾਜ਼ ਇਹਨਾਂ ਦੇ ਸੁੱਟੇ ਨੇ, ਦੂਸਰੇ ਇੱਕ ਸ਼ਾਇਦ ਮਿਗ ਹੈ, ਦੂਜੇ 2 ਫਾਈਟਰ ਨੇ, ਪਰ 4 ਰਾਫੇਲ ਜਹਾਜ਼ਾਂ ਦੇ ਟੇਲ ਨੰਬਰ ਦਿੱਤੇ ਨੇ, ਜਿਹੜੀ ਬਿਲਕੁਲ ਆਈਡੈਂਟੀਟੀ ਹੁੰਦੀ ਹੈ, ਔਰ ਉਹਨੂੰ ਅਜੇ ਤੱਕ ਰਿਫਿਊਟ ਨਹੀਂ ਕੀਤਾ ਇਹਨਾਂ ਨੇ। ਹੁਣ ਕਿਉਂਕਿ ਵਿਦਨ ਕੰਟਰੀ ਵੀ ਲੋਕਾਂ ਦੇ ਵਿੱਚ ਜਾਂ ਘੱਟੋ ਘੱਟ ਥੋੜ੍ਹੇ ਜਿਹੇ ਇੰਡੀਪੈਂਡੈਂਟ ਯੂਟਿਊਬਰਸ ਨੇ ਵੀ ਸ਼ੱਕ ਤਾਂ ਪੈਦਾ ਕਰ ਦਿੱਤਾ ਕਿ ਵੀ ਪਾਕਿਸਤਾਨ ਜਿਹੜਾ ਉਹਦਾ ਇੱਕਦਮ ਇੰਨਾ ਸਟੇਚਰ ਵਧਿਆ ਮਿਲੀਟੈਰਲੀ ਵੀ, ਇਸਲਾਮਿਕ ਮੁਲਕਾਂ 'ਚ ਵੀ। ਉਹ 4 ਰੋਜ਼ਾ ਜੰਗ ਦੇ ਕੁਛ ਹਫ਼ਤੇ ਬਾਅਦ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਜਨਰਲ ਆਸਮ ਮੁਨੀਰ, ਉਹਨਾਂ ਨੂੰ ਲੰਚ 'ਤੇ ਸੱਦਿਆ। ਫਿਰ ਉਹਨਾਂ ਦੇ ਸੈਂਟਰਲ ਕਮਾਂਡ ਦੇ ਜਨਰਲ ਦੀ ਰਿਟਾਇਰਮੈਂਟ ਦੇ ਮੌਕੇ ਆਏ। ਉਧਰੋਂ ਜਿਹੜੀ ਲੇਟੈਸਟ ਪੈਕਟ ਸਾਊਦੀ ਅਰੇਬੀਆ ਦੇ ਨਾਲ ਹੋਇਆ, ਜਿਹਦੇ ਥੱਲੇ ਸਾਊਦੀ ਅਰੇਬੀਆ ਪਾਕਿਸਤਾਨ ਦੇ ਨਿਊਕਲੀਅਰ ਅੰਬਰੈਲਾ ਥੱਲੇ ਆਇਆ, ਔਰ ਓਵਰਆਲ ਪਾਕਿਸਤਾਨ ਦੇ ਨਾਲ ਡੀਲ ਵੀ ਸਟ੍ਰਾਈਕ ਹੋਈ, ਟ੍ਰੇਡ ਡੀਲ ਵੀ, ਔਰ ਮਿਨਰਲ ਰਿਚ ਜਿਹੜੇ ਰੇਅਰ ਅਰਥ ਜਿਹੜੇ ਮਟੀਰੀਅਲ ਹੈ ਉਹਨੂੰ ਲੱਭਣ ਦੇ ਲਈ ਵੀ ਜਿਹੜਾ ਉਹ ਪਾਰਟ ਉਸ ਦੇ ਨਾਲ। ਸੋ ਇਹ ਸਾਰਾ ਐਵੇਂ ਨਹੀਂ ਹੋਇਆ। ਇਹ ਉੱਥੋਂ ਵੀ ਜਿਹੜੇ ਥੋੜ੍ਹੇ ਬਹੁਤ ਸੈਂਸੀਬਲ ਨੇ ਉਹਨਾਂ ਨੂੰ ਹੈ ਕਿ ਵੀ ਮੰਨ ਜਾਓ ਕਿ ਭਾਈ ਤੁਹਾਡੀ ਸ਼ਿਕਸਤ ਹੋਈ। ਹੁਣ ਜਿਹੜਾ ਝੂਠ ਤੁਸੀਂ ਬੋਲਿਆ ਹੋਇਆ ਉਹਦੇ ਥੱਲੇ ਹੁਣ ਇਹ ਨਹੀਂ ਹੈ ਵੀ ਉਹਨਾਂ ਨੇ, ਹੁਣ ਇਸ ਗੱਲ ਨੂੰ 4 ਮਹੀਨੇ ਹੋ ਗਏ, ਉਹਨਾਂ ਨੇ ਪੰਜਾਬ ਨੂੰ ਸਜ਼ਾ ਵੀ ਦੇ ਦਿੱਤੀ ਕਿਉਂਕਿ ਸਿੱਖਾਂ ਨੇ ਉਸ ਜੰਗ ਦਾ ਵਿਰੋਧ ਕੀਤਾ, ਉਹ ਭਾਰਤ ਦੇ ਨਾਲ ਨਹੀਂ ਖੜ੍ਹੇ, ਵਾਟਰ ਐਜ਼ ਏ ਵੈਪਨ ਇਸਤੇਮਾਲ ਕੀਤਾ। ਹੁਣ ਰਾਜਨਾਥ ਸਿੰਘ ਕਿੱਥੇ ਗਿਆ ਹੋਇਆ ਜੀ? ਮੋਰਾਕੋ, ਮੁਸਲਮਾਨ ਮੁਲਕ ਹੈ, 2 ਦਿਨਾਂ ਦੇ ਦੌਰੇ 'ਤੇ। ਉੱਥੇ ਜਾ ਕੇ ਵੀ ਉਸ ਦੌਰੇ ਦੇ ਦੌਰਾਨ ਵੀ ਉਹਨੂੰ ਆਪਰੇਸ਼ਨ ਸੰਦੂਰ ਦਾ ਦੌਰਾ ਪਿਆ, ਔਰ ਉਹ ਬਿਆਨ ਦੇ ਰਿਹਾ ਆਰਮਡ ਫੋਰਸਿਸ ਵਰ ਗਿਵਨ ਕੰਪਲੀਟ ਫਰੀडम Rajnath on Operation Sindoor. The defense minister also highlighted the progress achieved by India in last decade under the leadership of Prime Minister Modi. ਉਹਨੇ ਕਿਹਾ ਜੀ ਅਸੀਂ ਬਿਲਕੁਲ ਫੌਜਾਂ ਨੂੰ ਖੁੱਲ੍ਹ ਦੇ। ਮੋਰਾਕੋ ਜਾ ਕੇ ਤੁਸੀਂ ਆਪਰੇਸ਼ਨ ਸੰਦੂਰ ਜਿਹਦੇ ਜੁੱਤੀਆਂ ਖਾਧੀਆਂ ਨੇ, ਕਿਉਂ? ਉਹ ਇਹੀ ਹੈ ਵੀ ਜਿਹੜਾ ਡਰ ਦੇ ਥੱਲੇ ਖੌਫਜ਼ਦਾ ਹੁੰਦਾ ਹੈ, ਉਹ ਕਹਿ ਰਿਹਾ ਹੁੰਦਾ ਮੈਂ ਤਾਂ ਨਹੀਂ ਡਰਦਾ। ਔਰ ਉੱਥੇ ਉਹਨੇ ਕਿਹਾ ਕਿ ਜੀ ਦੇਖੋ ਅਸੀਂ ਜਿਹੜਾ ਪਾਕਿਸਤਾਨ ਨੂੰ ਬਹੁਤ ਡਿਫੀਟ ਕੀਤਾ ਔਰ ਸਾਡੀ ਰਿਮਾਰਕੇਬਲ ਗਰੋਥ ਹੋ ਰਹੀ ਹੈ। ਔਰ ਪਹਿਲੀ ਵਾਰ ਉਹ ਗਿਆ ਉੱਥੇ ਤਾਂ ਮੋਰਾਕੋ ਜਾ ਕੇ ਉਹਨੂੰ ਆਪਰੇਸ਼ਨ ਸੰਦੂਰ ਨਜ਼ਰ ਆ ਰਿਹਾ। ਔਰ ਜਿਹੜਾ ਇਹਨਾਂ ਦਾ ਦੂਸਰਾ ਖੌਫਜ਼ਦਾ ਜਾਂ ਇਹਨਾਂ ਨੂੰ ਇਹ ਨਜ਼ਰ ਆ ਰਿਹਾ ਕਿ ਵੀ ਜਿਸ ਲੈਵਲ ਦੇ ਉੱਤੇ ਪਾਕਿਸਤਾਨ ਦਾ ਸਟੇਚਰ ਵਧਿਆ, ਉਸ ਦੇ ਕੋਲ ਹੁਣ ਇਕੱਲੀ ਚਾਈਨੀਜ਼ ਹਥਿਆਰਾਂ ਦੀ ਆਪਸ਼ਨ ਨਹੀਂ ਹੈ। ਜਿਹੜੇ ਅਮਰੀਕਾ ਦੇ ਸਭ ਤੋਂ ਸਫਿਸਟੀਕੇਟ ਵੈਪਨ ਖਰੀਦਦਾ ਉਹ ਸਾਊਦੀ ਅਰੇਬੀਆ ਖਰੀਦਦਾ ਕਿਉਂਕਿ ਉਹਨਾਂ ਕੋਲ ਪੈਸੇ ਨੇ। ਹੁਣ ਜੇ ਸਾਊਦੀ ਅਰੇਬੀਆ ਅਤੇ ਪਾਕਿਸਤਾਨ ਦੀ ਡਿਫੈਂਸ ਡੀਲ ਹੋਈ ਹੈ ਤੇ ਸਾਊਦੀ ਅਰੇਬੀਆ ਦੇ ਉਹ ਵੈਪਨ ਪਾਕਿਸਤਾਨ ਦੇ ਲਈ ਵੀ ਅਵੇਲੇਬਲ ਹੋਣਗੇ। ਔਰ ਇਹਨਾਂ ਨੂੰ ਵਕਤ ਪਿਆ ਹੋਇਆ ਵੀ ਪਹਿਲਾਂ ਉਹ ਚਾਈਨੀਜ਼ ਵੈਪਨ ਜਿਹੜੇ 80% ਹੀ ਦੇ ਲਗਭਗ ਇਸਤੇਮਾਲ ਹੋਏ ਆਪਰੇਸ਼ਨ ਸੰਦੂਰ ਸੋ ਕਾਲਡ ਦੇ ਦੌਰਾਨ, ਹੁਣ ਇਸ ਨਵੇਂ ਸਟੇਚਰ ਨਾਲ ਜਿੱਥੇ ਸਾਊਦੀਆਂ ਵੱਲੋਂ ਪੈਸੇ ਦੀ ਕਮੀ ਵੀ ਨਹੀਂ ਹੋਣ ਦਿੱਤੀ ਜਾਏਗੀ, ਆਲਰੇਡੀ ਵੈਪਨ ਸਿਸਟਮ ਉਹਨਾਂ ਦਾ ਐਗਜ਼ਿਸਟ ਕਰਦਾ, ਵੀ ਸਾਡਾ ਹਾਲ ਕੀ ਹੋਏਗਾ। ਹੁਣ ਇਸ ਡਰ ਦੇ ਤਹਿਤ
ਇਹ ਆਲਰੇਡੀ ਉਹਨਾਂ ਨੂੰ ਨਜ਼ਰ ਆ ਰਿਹਾ ਕਿ ਭਾਈ ਅਸੀਂ ਜੁੱਤੀਆਂ ਖਾਧੀਆਂ ਨੇ, ਅੱਗੋਂ ਇਸ ਤੋਂ ਵੀ ਜ਼ਿਆਦਾ ਪੈਣਗੀਆਂ ਔਰ ਕਸ਼ਮੀਰ ਵੀ ਹੱਥੋਂ ਜਾਂਦਾ ਲੱਗੇਗਾ, ਖਾਲਿਸਤਾਨ ਵੀ ਹੱਥੋਂ ਨਿਕਲੇਗਾ। ਇੰਡੀਆ ਟੂ ਹੋਲਡ ਮੈਗਾ ਡਰੋਨ ਡਰਿਲ ਕੋਲਡ ਸਟਾਰਟ ਇਨ ਅਕਤੂਬਰ। ਇਹਦਾ ਨਿਕਨੇਮ ਜਾਂ ਕੋਡ ਨੇਮ ਉਹਨਾਂ ਨੇ ਕੋਲਡ ਸਟਾਰਟ ਲਿਖਿਆ, ਕੋਲਡ ਸਟਾਰਟ ਰੱਖਿਆ ਔਰ ਇਹਨੂੰ ਮੈਗਾ ਡਰੋਨ ਡਰਿਲ ਕਿਹਾ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਜੁਆਇੰਟ ਡਰਿਲ ਬਾਈ ਆਰਮੀ, ਨੇਵੀ ਐਂਡ 에ਅਰ ਫੋਰਸ ਇਜ਼ ਲਾਈਕਲੀ ਟੂ ਬੀ ਹੈਲਡ ਇਨ ਮੱਧ ਪ੍ਰਦੇਸ਼। ਮੱਧ ਪ੍ਰਦੇਸ਼ ਹੋਏਗੀ ਇਹ। ਇਟ ਵਿਲ ਅਸੈਸ ਦਾ ਸ਼ਾਰਟਕਮਿੰਗਸ ਆਫ ਡਰੋਨਸ ਐਂਡ ਕਾਊਂਟਰ ਡਰੋਨ ਸਿਸਟਮਸ। ਹੁਣ ਸ਼ਾਰਟਕਮਿੰਗ ਕਿਉਂ ਹੈ? ਕਿਉਂਕਿ ਇਹਨਾਂ ਦੇ ਡਰੋਨ ਵੀ ਡਿਗੇ, ਇਹਨਾਂ ਦੀਆਂ ਮਿਜ਼ਾਈਲਾਂ ਵੀ ਜਿਹੜੀਆਂ ਨਾਕਾਮਯਾਬ ਹੋਈਆਂ ਔਰ ਜ਼ਾਹਰ ਹੈ ਜਹਾਜ਼ ਤਾਂ ਡਿਗੇ ਹੀ ਡਿਗੇ। ਹੁਣ ਇਸ ਸਾਰੇ ਨੂੰ ਐਡਮਿਟ ਇਧਰ ਵਿਕਟਰੀ ਕਰ ਰਹੇ ਨੇ, ਪਰ ਨਾਲ ਹੀ ਇਹ ਕਹਿ ਰਹੇ ਨੇ ਔਰ ਉਹਨਾਂ ਦਾ ਇਹ ਜਿਹੜਾ ਕਾਊਂਟਰ UAV ਐਂਡ 에ਅਰ ਡਿਫੈਂਸ ਸਿਸਟਮ ਫਿਊਚਰ ਆਫ ਮਾਡਰਨ ਵਾਰਫੇਅਰ, ਇੱਕ ਇਹਨਾਂ ਨੇ ਕਾਨਫਰੰਸ ਕਰਵਾਈ। ਉਸ ਦੇ ਵਿੱਚ ਜਿਹੜਾ ਇਹਨਾਂ ਦਾ ਚੀਫ ਆਫ ਇੰਟੈਗਰੇਟਿਡ ਡਿਫੈਂਸ ਸਟਾਫ 에ਅਰ ਮਾਰਸ਼ਲ ਆਸ਼ੂਤੋਸ਼ ਦੀਕਸ਼ਤ ਆਇਆ, ਉਹ ਚੀਫ ਗੈਸਟ ਸੀ। ਹੁਣ ਉਹਨੇ ਕੀ ਕਿਹਾ, ਮੈਂ ਪਹਿਲਾਂ ਉਹਦੇ ਐਗਜ਼ੈਕਟ ਲਫ਼ਜ਼ ਦੁਹਰਾਉਣਾ ਚਾਹੁੰਦਾ। ਪਾਕਿਸਤਾਨ ਟੂ ਇਜ਼ ਵਰਕਿੰਗ ਟੂ ਬਿਕਮ ਲਾਈਕ ਇੰਡੀਆ, ਸੋ ਵੀ ਮਸਟ ਆਲਵੇਜ਼ ਸਟੇ ਸਟੈਪ ਅਹੈਡ। ਉਹਨੇ ਕਿਹਾ ਜੀ ਅਸੀਂ ਕਿਉਂਕਿ ਬਹੁਤ ਅੱਗੇ ਵੱਧ ਗਏ, ਪਾਕਿਸਤਾਨ ਹੁਣ ਉੱਥੇ ਪਹੁੰਚ ਗਿਆ ਜਿੱਥੇ ਅਸੀਂ ਹੈ, ਇਸ ਲਈ ਸਾਨੂੰ ਇੱਕ ਕਦਮ ਉਹਨਾਂ ਤੋਂ ਅੱਗੇ ਜਾਣ ਦੀ ਲੋੜ ਹੈ। ਆਵਰ ਕਾਊਂਟਰ ਡਰੋਨ ਐਂਡ GPS ਜੈਮਿੰਗ ਸਿਸਟਮਸ ਪਰਫਾਰਮਡ ਇਫੈਕਟਿਵਲੀ ਡਿਊਰਿੰਗ ਆਪਰੇਸ਼ਨ ਸੰਦੂਰ ensuring no damage from adversary drones। ਕਿ ਜੀ ਸਾਡੇ GPS ਜੈਮਿੰਗ ਸਿਸਟਮ ਔਰ ਦੂਜੇ ਹਾਲ ਇਹ ਸੀ ਕਿ ਪਹਿਲੇ 24 ਘੰਟੇ 'ਚ 7 ਰਫੇਲ ਔਰ ਦੂਸਰੇ ਜਹਾਜ਼ ਡਿੱਗਣ ਤੋਂ ਬਾਅਦ ਸਾਰੀ 에ਅਰ ਫੋਰਸ ਇਹਨਾਂ ਦੀ ਗਰਾਊਂਡਡ ਸੀ, ਇਹਨਾਂ ਨੂੰ ਪਤਾ ਹੀ ਨਹੀਂ ਸੀ ਲੱਗ ਰਿਹਾ ਵੀ ਕੀ ਕਰੀਏ। ਇਹ ਇੰਨੀ ਵੱਡੀ ਉਹਨੂੰ ਕਹਿ ਰਹੇ ਜੀ ਸਾਡੇ ਜੈਮਰ ਔਰ ਦੂਜੇ ਬਹੁਤ ਕਾਮਯਾਬ ਰਹੇ ਔਰ ਬਟ ਦ ਐਡਵਰਸਰੀ ਹੈਜ਼ ਆਲਸੋ ਲਰਨਡ ਆਵਰ ਕੈਪੇਬਿਲਿਟੀਜ਼। ਕਿ ਪਾਕਿਸਤਾਨ ਨੂੰ ਸਾਡੀਆਂ ਜਿਹੜੀਆਂ ਯੋਗਤਾਵਾਂ ਨੇ ਹੁਣ ਪਾਕਿਸਤਾਨ ਨੂੰ ਵੀ ਉਹ ਪਤਾ ਲੱਗ ਗਿਆ। ਨੈਕਸਟ ਟਾਈਮ ਵੀ ਹੈਵ ਟੂ ਬੀ ਅਹੈਡ ਐਂਡ ਮੱਚ ਬੈਟਰ। ਵੀ ਅੱਗੋਂ ਅਸੀਂ ਇਹ ਠੀਕ ਹੈ, ਹੁਣ ਉਹਨਾਂ ਨੂੰ ਵੀ ਇੱਕ ਵਾਰੀ ਅਸੀਂ ਜੁੱਤੀਆਂ ਖਾਧੀਆਂ, ਅੱਗੋਂ ਲਈ ਸਾਨੂੰ ਹੋਰ ਵੀ ਬਿਹਤਰ ਹੋਣ ਦੀ ਲੋੜ ਹੈ। ਔਰ ਫਿਰ ਉਹਨੇ ਕਿਹਾ ਕਿ ਜੀ ਇਹ ਜਿਹੜਾ ਅਸੀਂ ਡਿਫੈਂਸ ਸਿਸਟਮ ਹੈ, ਜਿਹੜਾ ਸੁਦਰਸ਼ਨ ਚੱਕਰਾ ਕਾਨਸੈਪਟ ਹੈ ਜਿਹਦੇ 'ਚ ਡਰੋਨ, UAV, ਹਾਈਪਰਸੋਨਿਕ ਵੈਪਨਸ ਔਰ ਦੂਸਰੀਆਂ ਥ੍ਰੈਟਸ ਇਹਨਾਂ ਨੂੰ ਇਕੱਠੇ ਕਰਨਾ, ਇਹ ਯੂਜ਼ਫੁਲ ਹੈ ਬੜਾ ਸਿਸਟਮ। ਔਰ ਅਸੀਂ ਸਟ੍ਰੈਟੇਜਿਕ ਐਜ ਰੱਖਣਾ ਚਾਹੁੰਦੇ ਹਾਂ ਕਿਉਂਕਿ ਆਉਣ ਵਾਲਾ ਪੀਰੀਅਡ ਜਿਹੜਾ ਹੈ ਫਿਊਚਰ ਵਾਰਫੇਅਰ ਉਹ ਡਰੋਨਸ ਔਰ ਡਿਫੈਂਸਿਵ ਮੇਸ਼ਰਸ ਦੀ ਹੋਏਗੀ। ਨੇਸ਼ਨਸ ਜਿਹੜੇ ਨੇ ਕਾਊਂਟਰ ਡਰੋਨ ਸਿਸਟਮ ਦੇ ਉੱਤੇ ਬਹੁਤ ਖਰਚ ਕਰ ਰਹੇ ਨੇ ਔਰ ਅਸੀਂ ਵੀ ਕਾਊਂਟਰ ਡਰੋਨ ਟੈਕਨੋਲੋਜੀ ਨੂੰ ਇਵੋਲਵ ਕਰ ਰਹੇ ਹਾਂ। ਔਰ ਇਹ ਜਿਹੜੀ ਅਪਕਮਿੰਗ ਐਕਸਰਸਾਈਜ਼ ਹੈ ਮੱਧ ਪ੍ਰਦੇਸ਼ ਦੇ ਵਿੱਚ, ਜਿਹਦੇ 'ਚ ਜਿਹੜੀ ਹੈ ਫੌਜ, ਨੇਵੀ ਔਰ 에ਅਰ ਫੋਰਸ ਦਾ ਜੁਆਇੰਟ ਕਮਾਂਡ ਥੱਲੇ ਹੋਏਗਾ ਔਰ ਇਸ ਨੂੰ ਅਸੀਂ ਜਿਹੜਾ ਫਰਦਰ ਡਰੋਨ ਟੈਕਨੋਲੋਜੀ ਨੂੰ ਡਿਵੈਲਪ ਕਰਾਂਗੇ। ਹੁਣ ਇਹ ਹੈ ਵੀ ਇੰਨੇ ਕੁ ਖੌਫਜ਼ਦਾ ਨੇ, ਉਹਨਾਂ ਨੂੰ ਇਹ ਨਜ਼ਰ ਆ ਰਿਹਾ ਵੀ ਇਹ ਤਾਂ ਇਸ ਵਾਰ ਤਾਂ ਝੰਬਿਆ ਵੀ ਅਗਲੀ ਵਾਰ ਲੰਮੇ ਪਾ ਦੇਣਾ, ਫਲੈਟ ਕਰ ਦੇਣਾ। ਔਰ ਇਸ ਦੇ ਲਈ ਹੁਣ ਇਹ ਆਪਣਾ ਸਾਰੀਆਂ ਡਰਾਮੇਬਾਜ਼ੀਆਂ, ਲੇਕਿਨ ਜਿਹੜਾ ਇਹਨਾਂ ਦਾ ਉਹ ਡਰ ਹੈ ਉਹ ਅੰਦਰੋਂ ਬੋਲ ਰਿਹਾ, हम तो नहीं डरते, हमने पाकिस्तान को धूल चिटाई। और झूठ ही जे तुसीं बोलना है तो फिर तुहानूं कौन रोक सकता है झूठ बोलण। जी राज साहब, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।